ਪਹਿਲਾਂ ਸਮਝਾਇਆ ਸੀ ਵੀ ਅੱਜ ਗੱਲ ਕੋਈ ਨਹੀਂ ਕਰਨੀ ਹੈ, ਉਹਨੇ ਆਖਿਆ ਨਹੀਂ ਅੱਜ ਨਹੀਂ ਕਰਦਾ। ਉਹ ਸਾਰੀ ਦਿਹਾੜੀ ਆਰਾਮ ਨਾਲ ਬੈਠੇ ਹੀ ਰਹੀ ਬਰਾਤ, ਕੋਈ ਉਹਨੇ ਗੱਲ ਨਾ ਕੀਤੀ। ਤੇ ਜਦੋਂ ਸ਼ਾਮ ਹੋਈ ਨਾ, ਜਦੋਂ ਲਾਗ ਸ਼ਾਗ ਕੱਢਣ ਲੱਗੇ ਤੇ ਉਹਨੇ ਗੱਲ ਕੀਤੀ ਵੀ ਜੇ ਉਹ ਪਹਿਲਾਂ ਉਹਨਾਂ ਲਾਗ ਕੱਢੇ ਮਾਛੀ ਦਾ, ਨਾਈ ਦਾ, ਧੋਬੀ ਦਾ, ਐਂਡ ਦੇ ਉੱਤੇ ਆਖਰ ਤੇ ਉਹਨਾਂ ਆਖਿਆ ਜੀ ਇਹ ਭਲਵਾਨ ਦਾ ਲਾਗ, ਉਹ ਭਲਵਾਨ ਦਾ ਵੀ ਕੱਢਦੇ ਹੋਣੇ ਤੁਹਾਡੇ ਦੌਰ 'ਚ। ਤੇ ਉਹ ਜਦੋਂ ਉਹਨੇ ਆਖਿਆ ਨਾ ਉਹਨਾਂ ਭਲਵਾਨ ਦਾ ਲਾਗ ਕੱਢਿਆ, ਤੇ ਇਹ ਸਰਦਾਰ ਜਿਹੜਾ ਗੱਲਾਂ ਸ਼ਰਾਰਤਾਂ ਕਰਦਾ ਸੀ, ਇਹਨੇ ਆਖਿਆ ਵੀ ਭਲਵਾਨ ਕੁੜੀ ਨੂੰ ਕੋਈ ਦਾਸ ਖਾਂਦਾ ਰਿਹਾ। ਤੇ ਉਹ ਉੱਥੇ ਫਿਰ ਲੜਾਈ ਹੋ ਗਈ। ਉਹ ਜਦੋਂ ਲੜਾਈ ਹੋ ਗਈ ਨਾ, ਤੇ ਉਹ ਫਿਰ ਨਾ ਉਹ ਆਪ ਤੇ ਦੌੜ ਆਇਆ। ਤੁਹਾਡੇ ਬਜ਼ੁਰਗ ਮੰਗਲ ਸਿੰਘ ਸਰਦਾਰ ਕਦੋਂ ਫੌਤ ਹੋਏ ਨੇ ਇੱਥੇ? ਕਿੰਨੀ ਕੁ ਦੇਰ ਰਹੇ ਨੇ ਇੱਥੇ ਇੰਡੀਆ ਆ ਕੇ? ਉਹ ਆਏ ਨੇ 5-6 ਸਾਲ ਰਹੇ ਨੇ। ਅੱਛਾ ਅੱਛਾ ਅੱਛਾ। ਕਿੰਨੀ ਉਮਰ ਸੀ ਉਹਨਾਂ ਦੀ? ਕਿੰਨੀ ਉਮਰ 'ਚ ਫੌਤ ਹੋਏ ਸਰ? ਹਾਂ, ਉਹ 80 ਦੇ ਲਗਭਗ ਹੋਣਗੇ। 80 ਦੇ ਅੱਛਾ, ਲਗਭਗ। 80 ਦੇ ਲੱਗ। ਤਿੰਨ ਤੇਲੀਆਂ ਨੂੰ, ਤਿੰਨਾਂ ਘਰਾਂ ਤੇਲੀਆਂ ਨੂੰ। ਅੱਛਾ ਅੱਛਾ ਘਰ ਦੇ ਮੂਹਰੇ ਆਪਣੀ ਸੇਫਟੀ ਦੀ ਵਾਸਤੇ ਅੱਛਾ। ਸਾਡੇ ਆਦਮੀ ਨੇ ਜਿਹੜੇ ਉਹਨੂੰ ਪਿਛਲੇ ਪਾਸੇ ਹਨ, ਆਮ ਸਿੰਘ, ਅਮਰ ਸਿੰਘ, ਬੰਤਾ ਸਿੰਘ, ਤਾਰ ਸਿੰਘ, ਇਹ ਬਹੁਤ ਜ਼ਿਆਦਾ ਨੇ। ਉਹ ਅੱਧ ਚੋ ਨੇ, ਅੱਧ ਚ ਅਸੀਂ ਆ ਕੱਲੇ। ਅੱਛਾ 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 ਅੱਛਾ। ਜਮਾਂਦਰੂ ਨੇ ਤੇ ਇੱਕ ਇੱਥੇ ਰਹਿ ਵੀ ਤੇ ਗਿਆ ਸੀ ਨਾ ਘਰ, ਬਾਵਾ ਜਿਹੜਾ ਸੀ। ਉਹ ਇੱਧਰ ਹੀ ਰਹਿ ਗਿਆ ਸੀ। ਹਾਂਜੀ, ਉਹ ਇੱਧਰ ਹੀ ਰਹਿ ਗਿਆ ਢੋਡੇ ਹੀ। ਬੂਆ ਜੀ ਬੱਕਰੀਆਂ ਰੱਖੀਆਂ ਹੁੰਦੀਆਂ ਉਹਨੇ ਤੇ ਇੱਥੇ ਹੀ ਰਹਿ ਗਿਆ ਸੀ। ਉਹ ਵਾਵਾ ਦੇਰ ਬਾਅਦ ਫਿਰ ਫੌਤ ਹੋਇਆ। ਰਕਬਾ ਬੜਾ ਸੀ ਉਹਦਾ। ਪਹਿਲੇ ਬੁਆ ਦਿੱਤਾ ਹੈਗਾ। ਉਹ ਸਰਦਾਰ ਵੀ ਵੱਡਾ। ਅੱਛਾ ਅੱਛਾ, ਵੱਡਾ ਸਰਦਾਰ। ਇਹ ਜ਼ਿਲ੍ਹਾ ਪਾਣੀਪਤ। ਅੱਛਾ ਜੀ। ਇਹ ਮੈਨੂੰ ਉੱਥੋਂ ਨਾ ਇੱਕ ਕਮੈਂਟਸ ਵੀ ਆਇਆ, ਕਾਲ ਵੀ ਆਈ ਕਿ ਕੋਈ ਸਾਡੇ ਇਲਾਕੇ ਦੇ ਗੁੱਜਰ ਦਾ ਵਿਖਾਓ, ਚੰਦਲਾਣੇ ਦਾ। ਅੱਛਾ ਜੀ। ਇਹ ਚੰਦਲਾਣੇ ਦੇ ਗੁੱਜਰ ਨੇ, ਚੌਰੀ ਰਹਿਮਦੀਨ ਪਿੰਡ ਚੰਦਲਾਣਾ, ਤਹਿਸੀਲ ਪਾਣੀਪਤ। ਉਹ ਮੇਰੇ ਨਾ ਬੜੇ ਪਿਆਰ ਵਾਲੇ ਵੀਰ ਨੇ, ਉਹਨਾਂ ਨੇ ਆਖਿਆ ਸੀ ਕਿ ਕੋਈ ਚੰਦਲਾਣੇ ਦਾ ਗੁੱਜਰ ਵੀ ਵਿਖਾਓ, ਪਿੰਡ ਚੰਦਲਾਣਾ, ਤਹਿਸੀਲ ਪਾਣੀਪਤ, ਜ਼ਿਲ੍ਹਾ ਕਰਨਾਲ। ਵੀ ਉਹਨਾਂ ਦੀ ਮੁਹੱਬਤ 'ਚ ਮੈਂ ਕੀ ਕੁਛ ਕਹਿ ਸਕਣਾ। ਸਾਡਾ ਜਿਹੜਾ ਜ਼ਿਲ੍ਹਾ ਗੁਜਰਾਂਵਾਲਾ, ਉਹ ਭਲਵਾਨਾਂ ਦਾ ਸ਼ਹਿਰ ਹੈ। ਅੱਛਾ। ਤੇ ਲਾਹੌਰ ਜ਼ਿੰਦਾ ਦਿਲਾਂ ਦਾ ਸ਼ਹਿਰ ਹੈ। ਜੀ। ਤੇ ਸਰਗੋਦਾ ਸ਼ਹੀਨਾਂ ਦਾ ਸ਼ਹਿਰ ਹੈ। ਤੇ ਸਿਆਲਕੋਟ ਪਿਆਰ ਦਾ ਸ਼ਹਿਰ ਹੈ, ਮੁਹੱਬਤਾਂ ਦਾ ਸ਼ਹਿਰ ਹੈ। ਇਹ ਜਿਹੜੀ ਸਿਆਲਕੋਟ ਦੀ ਮਿੱਟੀ ਹੈ, ਪਿਆਰ ਕਰਨ ਵਾਲੀ ਹੈ। ਮੈਨੂੰ ਪਤਾ ਲੱਗ ਗਿਆ ਅੱਗੇ YouTube ਤੇ ਆ ਕੇ ਤੇ ਕਿ ਸਿਆਲਕੋਟ ਦੀ ਜਿਹੜੀ ਮਿੱਟੀ ਉਹ ਕਿੰਨੀ ਮੁਹੱਬਤ ਵਾਲੀ। ਜੀ ਜੀ। ਕਾਫ ਕਰਮਾਬਾਜ਼ ਨਾ ਗੱਲ ਕੋਈ ਪਿਆਰ ਆ, ਭਾਵੇਂ ਸਿਰ ਤੇ ਲਾਲਾਂ ਦੀ ਪੰਡ ਹੋਵੇ, ਖਰੇ ਵਿਕਣ ਬਾਜ਼ਾਰ ਖੋਟੇ, ਜੀ ਜੀ। ਭਾਵੇਂ ਮਗਰ ਦਲਾਲਾਂ ਦੀ ਝੁੰਡ ਹੋਵੇ। ਵਾਹ ਜੀ। ਬੀਜੇ ਕਣਕ ਤੇ ਉੱਗ ਬਘਾੜ ਜਾਂਦਾ, ਭਾਵੇਂ ਖਾਸ ਨਿਆਈ ਦੀ ਵੰਡ ਹੋਵੇ। ਜੀ। ਭਾਈਆਂ ਬਾਜ਼ ਨਾ ਗੱਲ ਪਿਆਰਿਆ ਕੋਈ, ਭਾਵੇਂ ਮਗਰ ਸ਼ਰੀਕੇ ਦੀ ਪੰਡ ਹੋਵੇ। ਲੱਗਣ ਮਜਲਸਾਂ ਜੇਕਰ ਬਹੁਤ ਅੱਛੀਆਂ, ਜੇਕਰ ਆਪਣਾ ਵੀਰ ਬੁਲੰਦ ਹੋਵੇ। ਵਾਹ। ਖੇਡਣ ਬਾਲ ਲੱਗਣ ਬਹੁਤ ਪਿਆਰੇ, ਜੇ ਖੇਡਦਾ ਵਿੱਚ ਆਪਣਾ ਫਰਜ਼ੰਦ ਹੋਵੇ। ਵਾਹ। ਤੇ ਚੁਗਣ ਮੱਝਾਂ ਲੱਗਣ ਬਹੁਤ ਅੱਛੀਆਂ, ਜੇਕਰ ਵਿੱਚ ਆਪਣੀ ਸੰਢ ਹੋਵੇ। ਵਾਹ ਜੀ। ਸਾਈਂ ਲੋਕਾਂ ਹਾਂ ਸਾਰੀਆਂ ਗੱਲਾਂ ਜਮਾ ਲੀਆਂ, 100 ਹੱਥ ਰੱਸਾ ਤੇ ਸਿਰੇ ਤੇ ਗੰਢ ਹੋਵੇ। ਵਾਹ ਜੀ। ਇੱਕ ਬੰਦਿਆਂ 'ਚ ਗੱਲ ਕਰਨਾ। ਅੱਛਾ। ਬੰਦਿਆਂ 'ਚ ਗੱਲ ਕਰਨਾ ਤੇ ਸੋਨੇ ਦਾ ਘੜਨਾ। ਹਾਂ। ਬੰਦਿਆਂ 'ਚ ਗੱਲ ਕਰਨਾ ਤੇ ਸੋਨੇ ਦਾ ਘੜਨਾ, ਤੇ ਦਰਿਆ 'ਚ ਧਰਨਾ, ਤੇ ਡਾਕੂ ਦਾ ਫੜਨਾ, ਤੇ ਘੋੜੇ ਤੇ ਚੜਨਾ। ਇਹ ਕਿਸੇ ਕਿਸੇ ਦਾ ਕੰਮ ਹੈ, ਸਾਰਿਆਂ ਦਾ ਕੰਮ ਨਹੀਂ। ਮੇਰਾ ਭਤੀਜਾ ਘੋੜੇ ਤੇ ਬੈਠਾ, ਭਾਵੇਂ ਨੇ ਆਪਾ ਹੀ ਬਾਤਤਾ। ਠੀਕ ਹੈ ਜੀ। ਸਰਦਾਰ ਜੀ ਹੋਰ ਸੁਣਾਓ। ਅੱਗੇ ਕਿਤੇ
ਪੂਰਾ ਤੀਜ ਲੈ ਗਿਆ ਕੰਮ ਜੀ ਜੀ ਬਿਲਕੁਲ ਸੁਖੀ ਵਸਨੇ ਆ ਬੜੀਆ ਦਾ ਕਰਮ ਹੈ ਅੱਲਾ ਦਾ। ਜਿਹੜੀ ਮੇਰੀ ਹੋਣੀ ਇਹ 70 ਤੇ ਸਰ ਜੀ ਇਹ ਕੌਣ ਸਾਹਿਬ ਗੱਲ ਕਰ ਰਹੇ ਨੇ ਕਿਹੜੇ ਘਰ ਕਿਹੜਾ ਘਰ ਸੀ? ਸਰਦਾਰ ਮੰਗਲ ਸਿੰਘ ਸਰਦਾਰ ਮੰਗਲ ਸਿੰਘ ਉਹਨਾਂ ਦਾ ਘਰ ਹੈ। ਮੰਗਲ ਸਿੰਘ ਨੰਬਰਦਾਰ ਇੱਕ ਸੈਕਿੰਡ। ਅੱਛਾ ਜੀ ਸਰਦਾਰ ਮੰਗਲ ਸਿੰਘ ਸਾਹਿਬ ਇੱਕ ਤੁਹਾਡੇ ਕੋਲ ਨਾ ਇਨਫੋਰਮੇਸ਼ਨ ਲੈਣੀ ਸੀ ਇੱਕ ਮਾਲੂਮਾਤ ਲੈਣੀ ਸੀ। ਮੁੰਡਾ ਪਰਾ ਹੋ ਜਾਓ। ਬਿਹਾਰ ਸਮਾਨ ਤੋਂ ਬਿਹਾਰ ਦੇ ਲਾਗੂ ਜਿਹੜਾ ਅੱਛਾ ਨਾ ਸਾਡੇ ਇੱਕ ਇੱਥੇ ਹੀ ਬਾਬਾ ਸਰਾਜ ਹੀ ਖੇੜੇ ਦਾ ਬਰਵਾਲੇ ਸਣ ਪੱਟੀ। ਉਹ ਇੱਕ ਨਾ ਸਾਨੂੰ ਇੱਕ ਗੱਲ ਸੁਣਾਉਂਦਾ ਹੁੰਦਾ ਸੀ। ਵੀਰੂ ਦਾ ਨਾਮ ਲਓ, ਵੀਰੂ ਦਾ ਇਹਨਾਂ ਲਿਆ ਵੀਰੂ ਦਾ। ਉਹ ਇੱਕ ਗੱਲ ਸੁਣਾਉਂਦਾ ਸੀ ਕਿ ਸਾਡੇ ਇੱਕ ਇੱਥੇ ਸਰਦਾਰ ਸਨ ਦੌਲੋਵਾਲੀ ਦੇ। ਉਹ ਸਰਦਾਰ ਜਿਹੜੇ ਵਿਆਹ 'ਚ ਜਾਂਦੇ ਹਨ ਨਾ ਉਹ ਉਸੇ ਵਿੱਚ ਹੀ ਕੋਈ ਐਸੀ ਕੋਈ ਗੱਲ ਕਰਦੇ ਹਨ ਤੇ ਲੜਾਈ ਕਰਾ ਛੱਡਦੇ ਸਨ ਉਹ। ਅੱਛਾ ਤੇ ਉਹ ਬਜ਼ੁਰਗਾਂ ਦੱਸਿਆ ਕਿ ਸਾਡੇ ਪਿੰਡੋਂ ਨਾ ਦੌਲੋਵਾਲੀਓ ਇੱਕ ਬਰਾਤ ਜਾਣੀ ਸੀ ਭਾੜੰਗ ਕੋਟ ਤੇ ਉਹ ਭਾੜੰਗ ਬਰਾਤ ਗਈ ਤੇ ਉਹ ਜਦੋਂ ਉਹ ਸਿੱਖ ਸਰਦਾਰ ਗਏ ਨਾ ਨਾਲ ਇੱਥੋਂ ਦੌਲੋਵਾਲੀਆਂ ਦੇ ਇੱਥੋਂ ਦੇ ਹੀ ਹਣੋ ਉਹਨਾਂ ਨੂੰ ਪਹਿਲਾਂ ਸਮਝਾਇਆ ਸੀ ਵੀ ਅੱਜ ਗੱਲ ਕੋਈ ਨਹੀਂ ਕਰਨੀ ਹੈ। ਉਹਨੇ ਆਖਿਆ ਨਹੀਂ ਅੱਜ ਨਹੀਂ ਕਰਦਾ। ਉਹ ਸਾਰੀ ਦਿਹਾੜੀ ਆਰਾਮ ਨਾਲ ਬੈਠੇ ਹੀ ਰਹੀ ਬਰਾਤ ਕੋਈ ਉਹਨੇ ਗੱਲ ਨਾ ਕੀਤੀ ਤੇ ਜਦੋਂ ਸ਼ਾਮ ਹੋਈ ਨਾ ਜਦੋਂ ਲਾਗ ਸ਼ਾਗ ਕੱਢਣ ਲੱਗੇ ਤੇ ਉਹਨੇ ਗੱਲ ਇਹ ਕੀਤੀ ਵੀ ਜੇ ਉਹ ਪਹਿਲਾਂ ਉਹਨਾਂ ਲਾਗ ਕੱਢੇ ਮਾਛੀ ਦਾ ਨਾਈ ਦਾ ਧੋਬੀ ਦਾ ਐਂਡ ਦੇ ਉੱਤੇ ਆਖਰ ਤੇ ਉਹਨਾਂ ਆਖਿਆ ਜੀ ਇਹ ਭਲਵਾਨ ਦਾ ਲਾਗ ਉਹ ਭਲਵਾਨ ਦਾ ਵੀ ਕੱਢਦੇ ਹੋਣੇ ਤੁਹਾਡੇ ਦੌਰ 'ਚ। ਤੇ ਉਹ ਜਦੋਂ ਉਹਨੇ ਆਖਿਆ ਨਾ ਉਹਨਾਂ ਭਲਵਾਨ ਦਾ ਲਾ ਕੱਢਿਆ ਤੇ ਇਹ ਸਰਦਾਰ ਜਿਹੜਾ ਗੱਲਾਂ ਸ਼ਰਾਰਤਾਂ ਕਰਦਾ ਸੀ ਇਹਨੇ ਆਖਿਆ ਵੀ ਭਲਵਾਨ ਕੁੜੀ ਨੂੰ ਕੋਈ ਦਾਸ ਖਾਂਦਾ ਰਿਹਾ। ਤੇ ਉਹ ਉੱਥੇ ਫਿਰ ਲੜਾਈ ਹੋ ਗਈ। ਉਹ ਜਦੋਂ ਲੜਾਈ ਹੋ ਗਈ ਨਾ ਤੇ ਉਹ ਫਿਰ ਨਾ ਉਹ ਆਪ ਤੇ ਦੌੜ ਆਇਆ ਤੇ ਜਦੋਂ ਪਿੰਡ ਆਇਆ ਨਾ ਇੱਥੇ ਪਿੰਡ ਦੌਲੋਵਾਲੀ ਤੇ ਦੂਜਿਆਂ ਸਰਦਾਰਾਂ ਪੁੱਛਿਆ ਵੀ ਜਿਹੜੇ ਇੱਥੇ ਹਨ ਜੀ ਵੀ ਬਰਾਤ ਨਹੀਂ ਆਈ ਤੇ ਉਹਨੇ ਅੱਗੋਂ ਆਖਿਆ ਵੀ ਮੈਨੂੰ ਤੇ ਐਦਲਪੁਰ ਪਾਰ ਕਰਾ ਗਏ ਹਣੋ ਤੇ ਮੈਨੂੰ ਤੇ ਨਹੀਂ ਪਤਾ ਮੈਨੂੰ ਤੇ ਭਾੜੰਗ ਵਾਲੇ ਐਦਲਪੁਰ ਪਾਰ ਕਰਾ ਛੜਿਆ ਸੀ। ਤੇ ਉਹ ਬਾਅਦ ਚ ਬਰਾਤ ਆਈ ਤੇ ਸਾਰੀ ਬਰਾਤ ਕਿਸੇ ਦਾ ਸਿਰ ਪਾਟਿਆ ਕਿਸੇ ਦੀ ਬਾਂਹ ਟੁੱਟੀ ਦੀ। ਉਸ ਬੰਦੇ ਦਾ ਨਾ ਸਾਨੂੰ ਨਾਂ ਭੁੱਲ ਗਿਆ ਉਹ ਸਰਦਾਰ ਦਾ 14 ਸਾਲ ਦਾ ਬਾਬਾ ਉਹਦਾ ਨਾਂ ਪੁੱਛਨੇ ਆਹੀ। ਅੱਛਾ ਤੁਹਾਡੀ ਉਦੋਂ ਉਮਰ ਕਿੰਨੀ ਸੀ ਜਦੋਂ ਪਾਕਿਸਤਾਨ ਬਣਿਆ? 14-15 ਸਾਲ ਵਿਰਸਾ ਸਿੰਘ। ਅੱਛਾ ਨਾ ਕੁਛ ਲਾਗੋ ਨਾ ਦੋਸਤਾਂ ਦੱਸਿਆ ਵੀ ਉਹਦਾ ਨਾਂ ਸੀ ਵਿਰਸਾ ਸਿੰਘ। ਕੋਈ ਵਿਰਸਾ ਹੈ ਹੀ ਇਹ ਕੋ ਪੱਕਾ ਪਤਾ ਨਹੀਂ ਬਸ ਵਿਰਸਾ ਸਿੰਘ ਹੈ ਸੀ। ਅੱਛਾ ਵਿਰਸਾ ਸਿੰਘ ਹੈ ਠੀਕ ਹੈ। ਉਹ ਕਿਹੜੇ ਪਾਸੇ ਰਹਿੰਦਾ ਸੀ ਕਿਹੜੇ ਮਹੱਲੇ ਰਹਿੰਦਾ ਸੀ ਉਹ? ਉਹ ਦੂਜੇ ਪਾਸੇ ਪਹਾੜ ਪਾਸੇ ਰਹਿੰਦਾ ਸੀ। ਅੱਛਾ ਤੁਹਾਡੀ ਬਰਾਦਰੀ ਚੋਂ ਨਹੀਂ ਸੀ? ਇਹਦਾ ਨੰਬਰ ਦੇਣਾ ਕਿ ਪਤਾ ਕਰਦਾ ਹੈ ਉਹ ਵਜ੍ਹਾ ਕਿ ਮੇਰੇ ਉੱਤੇ ਪਿੰਡ ਦੇ ਬਾਰੇ ਇਹਨਾਂ ਦਾ ਮੇਰਾ ਆਪਣਾ ਅੱਛਾ ਵਾਹ ਜੀ ਵਾਹ। ਇੱਕ ਹੈ ਉਹ ਜਿਹੜੇ ਬਜ਼ੁਰਗ ਸਨ ਨਾ ਉਹਨਾਂ ਦਾ ਤੇ ਪਤਾ ਸਾਨੂੰ ਕਰਕੇ ਦੱਸੋ। ਸਾਡਾ ਭਤੀਜਾ ਇੱਥੇ ਫਿਰ ਖਲੋ ਉਹ ਜਿਹੜੇ ਜੁਗਤਾ ਲਾਉਂਦੇ ਹਨ। ਸਾਡਾ ਭਤੀਜਾ ਪਰਸੋਂ ਦਾ ਹਰ ਗਿਆ 15,000 ਅੱਗੇ ਜੋ 3 ਵਾਰ ਜਿੱਤਿਆ ਸਪੀਕਰ ਵੀ ਰਿਹਾ। ਅੱਛਾ ਨਹੀਂ ਪਤਾ ਹੈ। ਚਲੋ ਅੱਲਾਹ ਤਾਲਾ ਖੈਰ ਵਫੀਅਤ ਰੱਖੇ। ਇਹ ਸਰਦਾਰ ਜੀ ਕਿਤੇ ਨਾ ਇੱਥੇ ਪਾਕਿਸਤਾਨ ਚੱਕਰ ਲਾਓ। ਹਾਂ ਦੇਖੋ ਆ ਹੁਣ ਬਣਾਉਣੇ ਜੀ ਹੁਣ ਨਾ ਪਾਸਪੋਰਟ ਵਗੈਰਾ ਪੁੱਛਣਾ ਕਿ ਕੋਲ ਨਹੀਂ ਲੜਾਈ ਹੋਈ ਉਹਨੂੰ ਪਤਾ ਹੈ ਉਹਦਾ ਪਤਾ ਸੋਹਣਾ ਨਹੀਂ ਬਹੁਤ ਸੋਹਣਾ ਕੋਲੇ ਕੋਲ ਲੜਾਈ ਗਈ ਜਿੱਥੇ ਮੰਗੋ ਜੀ ਹੀ ਕੁਆੜੀ ਸਬੱਬ ਬਣਾਵਾਂਗੇ ਜੀ। ਅੱਛਾ ਨਾ ਵੱਡੇ ਸਰਦਾਰ ਹੋਰਾਂ ਨੂੰ ਪੁੱਛਣਾ ਸੀ ਜਦੋਂ ਕੋਲੀ ਮੇਲੇ ਤੇ ਲੜਾਈ ਹੋਈ ਸੀ ਕੋਲੀ ਗੋਪੇ ਰਾਏ ਉਹਨੂੰ ਮੈਨੂੰ ਇੰਨਾ ਨਹੀਂ ਖਿਆਲ ਉਂਝ ਤਾਂ ਸੁਣੀ ਹੈ ਸੀ ਗੋਪੇ ਰਾਏ ਵਾਲੀ ਲੜਾਈ। ਮੰਗੋ ਨੂੰ ਕੁਆੜੀ ਮੰਗੋ ਨੂੰ ਕੁਹਾੜੀ ਵੱਜੀ ਸੀ ਮੰਗੋ ਸਾਈ ਨੂੰ। ਨਹੀਂ ਮੰਗੋ
ਸਾਈ ਨੂੰ ਤਾਂ ਮੈਂ ਜਾਣਦਾ, ਲੜਾਈ ਦਾ ਨਹੀਂ ਮੈਨੂੰ ਪਤਾ। ਅੱਛਾ ਅੱਛਾ, ਤੁਸੀਂ ਉਦੋਂ ਛੋਟੇ ਹੋ। ਰੰਗੋ ਨੂੰ ਵੀ ਜਾਣਦੇ। ਰੰਗੋਨ ਵੱਜੀ ਤੁਹਾਡੀ ਬਾਬੇ ਮੰਗੋਗੇ ਲੱਖ ਮਨ ਲਗੀ ਹੀ ਕੋਈ। ਅੱਛਾ ਰੰਗੋਨ ਵੱਜੀ ਬਾਬੇ ਦੀਨੇ ਨੂੰ ਆ ਜਾਣ ਬਾਬਾ ਦੀਨੋਂ ਨੂੰ ਮੰਗੋ। ਆ ਵੀ ਸੋਹਣੀ ਹਾਂ ਦੀਨੇ ਨੂੰ ਆ ਅੱਜ ਤੋਂ 1.5-2 ਸਾਲ ਪਹਿਲਾਂ ਨਾ ਇੱਧਰ ਆ ਗਏ ਹੋਏ ਸੀ। ਅੱਛਾ 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 ਅੱਛਾ, ਉਹ ਭੈਣੀ ਤਾਂ ਹੀ ਫਿਰ ਤਾਂ ਹੀ। ਭੈਣੀਆਂ ਦੋ ਭੈਣੀਆਂ ਤੁਰ ਗਿਆ। ਇਹ ਜਦੋਂ ਵੰਡ ਦੌੜ ਹੋ ਗਈ ਭੈਣੀਆਂ ਨਾ, ਚਲੇ। ਉਦੋਂ ਇਹ ਘੁੰਮ ਰਹੇ ਸੀ ਆਪਣਾ ਇੱਧਰ ਹਿਮਾਚਲ ਵੱਲ। ਅੱਛਾ ਅੱਛਾ ਅੱਛਾ, ਹੁਣ ਹਿਮਾਚਲ ਪ੍ਰਦੇਸ਼ ਚ ਹਨ ਕਾਲੇ ਆਮਲ। ਕਿਉਂਕਿ ਇੱਧਰ ਘੁੰਮਣ ਆਏ ਹੋਏ ਸੀ ਤੇ ਉਹ ਪਿੱਛੋਂ ਸਾਡੀ ਫੋਟੋ ਲੱਭਣ ਡਈ ਕਿ ਨਹੀਂ? ਤੁਹਾਡੀ ਫੋਟੋ ਸਾਡੀ ਵੈਸੇ ਕਾਨ ਮਾਰਦੇ ਨੇ ਤਾਂ ਹੋਇਆ ਕੀ ਗੱਲ ਸਾਰਾ ਉੱਥੇ ਹੀ ਐਂ ਹੀ ਰਹਿ ਲੂ ਗਿਆ ਜੀ ਕੰਮ। ਅੱਛਾ ਅੱਛਾ ਅੱਛਾ, ਸਹੀ ਹੈ। ਅਸੀਂ ਭੈਣੀ ਸਾਹਿਬ ਆ ਗਏ ਸੀ ਪਹਿਲਾਂ ਹੀ। ਅੱਛਾ ਅੱਛਾ, ਭੈਣੀਆਂ ਦੋ ਭੈਣੀਆਂ। ਤੇ 47 ਤੋਂ ਬਾਅਦ ਸਰਦਾਰ ਮੰਗਲ ਸਿੰਘ ਕਦੋਂ ਫੋਟ ਹੋਇਆ ਵੀ ਪੁੱਛੋ ਨਾ। ਉਹਨਾਂ ਨੇ ਸਰਦਾਰ ਮੰਗਲ ਹੀ ਆ ਕਿ ਨਹੀਂ ਉਹਦਾ ਮੁੰਡਾ ਉਹਨਾਂ ਨੇ ਬੱਚਾ ਕੀ ਕਰਦੇ ਸੀ। ਨੰਬਰਦਾਰ ਤੁਹਾਡੇ ਬਜ਼ੁਰਗ ਨੰਬਰਦਾਰ ਦਾ ਬੇਟਾ। ਅੱਛਾ, ਤੁਹਾਡੇ ਬਜ਼ੁਰਗ ਮੰਗਲ ਸਿੰਘ ਸਰਦਾਰ ਕਦੋਂ ਫੌਤ ਹੋਏ ਨੇ ਇੱਥੇ? ਕਿੰਨੀ ਕੁ ਦੇਰ ਰਹੇ ਨੇ ਇੱਥੇ ਇੰਡੀਆ ਆ ਕੇ? ਉਹ ਆਏ ਨੇ 5-6 ਸਾਲ ਰਹੇ ਨੇ। ਅੱਛਾ ਅੱਛਾ ਅੱਛਾ, ਕਿੰਨੀ ਉਮਰ ਸੀ ਤੇ ਉਹਨਾਂ ਦੀ? ਕਿੰਨੀ ਉਮਰ ਚ ਫੌਤ ਹੋਏ ਸਰ? ਹਾਂ ਉਹ 80 ਦੇ ਲਗਭਗ ਹੋਣਗੇ। 80 ਦੇ ਅੱਛਾ ਲਗਭਗ। 80 ਦੇ ਲਗਭਗ, ਸਹੀ ਹੈ। ਠੀਕ ਹੈ। ਤੇ ਬਾਕੀ ਦੇ ਜਿਹੜੇ ਘਰ ਨੇ ਸੋਹਣ ਸਿੰਘ ਦਾ ਸੀ। ਦੱਸੋ ਵੀ ਉਹਨਾਂ ਨੇ ਆ ਗਰੀਬਾਂ ਨੂੰ, ਮਲਕਾਂ ਨੂੰ, ਇਹਨਾਂ ਨੂੰ ਮਾਰੇ ਲੋਕਾਂ ਨੂੰ ਜਗ੍ਹਾ ਦਿੱਤੀ ਹੈ ਸਰਦਾਰ ਸਾਹਿਬ ਨੇ। ਇਹ ਵੀ ਆਖੋ ਇਹ ਸਰਦਾਰ ਮੰਗਲ ਸਿੰਘ ਦਾ ਨਾ ਨਾਂ ਇੱਥੇ ਜਿੰਨੇ ਸਾਡੇ ਨੇ ਨਾ ਮਲਕ ਬਰਾਦਰੀ, ਮਲਕ ਰਹਿਮਤੁਰੀ, ਮਲਕ ਮਮਸਨ ਸਾਹਿਬ, ਉਹ ਸਾਰੇ ਨਾਂ ਲੈਂਦੇ ਹਨ ਕਿ ਉਹਨਾਂ ਬੜੇ ਅੱਛੇ ਬੰਦੇ ਹਨ, ਦਿਆਲੂ ਸਨ। ਉਹਨਾਂ ਕੱਟਿਆ ਆਪੇ ਆ ਜਾਂਦਾ। ਉਹਦਾ ਕਰੋ ਨਹੀਂ ਕਰਦੇ ਤਸਵੀਰ ਤੁਰ ਗਈ। ਚਲ ਉਹ ਸਿਗਨਲ ਡਰਾਪ ਹੋਏ ਨੇ, ਆਪੇ ਆ ਜਾਂਦਾ। ਬੋਲਣ ਦੇ ਨੇ। ਤੁਹਾਡੀ ਵੀਡੀਓ ਪੌਜ਼ ਹੋ ਗਈ ਸਰ। ਹਾਂਜੀ ਹਾਂਜੀ, ਵੀਡੀਓ ਬੋਲਣ ਦੇ ਵੀਡੀਓ ਬੰਦ ਹੋ ਗਈ, ਵੀਡੀਓ ਬੰਦ ਹੋ ਗਈ। ਦੁਬਾਰਾ ਚਲਾਓ ਜੀ। ਇੱਕ ਮਿੰਟ ਦੁਬਾਰਾ ਕਰ ਦੇ। ਖਾਦਮ ਸਾਹਿਬ ਹੀ ਚਲਾਉਂਦੇ। ਸਰਦਾਰ ਜੀ ਜਿਹੜੇ ਨੇ ਨਾ ਸਾਡੇ ਪਿੰਡ ਦੇ ਮਲਕ ਬਰਾਦਰੀ, ਮੰਗਲ ਸਿੰਘ ਨੇ ਦਿੱਤੀ ਸੀ ਜਗ੍ਹਾ ਉਹਨਾਂ ਨੂੰ। ਰਹਿਮਤ ਔਰ ਰਹਿਮਤ ਹੋਇਆ ਬਾਬੇ ਲੱਭੂ ਦੀ ਔਲਾਦ ਜਿਹੜੀ, ਹਾਂਜੀ ਹਾਂਜੀ। ਉਹ ਨਾਂ ਲੈਂਦੀ ਹੈ ਸਰਦਾਰ ਮੰਗਲ ਸਿੰਘ ਦਾ, ਨੰਬਰਦਾਰ ਦਾ, ਉਹਨੇ ਸਾਨੂੰ ਜਗ੍ਹਾ ਦਿੱਤੀ। ਕਿ ਉਹਨੇ ਸਾਨੂੰ ਜਗ੍ਹਾ ਦਿੱਤੀ ਸੀ, ਉਹਨੇ ਸਾਨੂੰ ਲਿਆ ਕੇ ਇੱਥੇ ਵਸਾਇਆ ਸੀ। ਨਹੀਂ ਇੱਕ ਨੂੰ ਨਹੀਂ ਦਿੱਤੀ, ਮੈਂ ਦੱਸਣਾ। ਹਾਂ ਕਿਨੂੰ ਕਿਨੂੰ ਹਾਂਜੀ ਹਾਂਜੀ, ਕਿਹਨੂੰ ਕਿਹਨੂੰ? ਨਹੀਂ ਨਹੀਂ, ਮੈਂ ਸਾਰੀ ਗੱਲ ਨਾਲ ਦੱਸਣਾ ਹੀ ਖੜਾ ਤੁਹਾਨੂੰ। ਹੁੰਦਾ। ਤੂੰ ਤੇ ਸਾਡਾ ਬਜ਼ੁਰਗ ਜਿਹੜਾ ਹੋਇਆ ਉਹ ਮਿੰਟਾ ਹੋਇਆ। ਬੰਤਾ ਮਿੰਤਾ ਮਿੰਤਾ, ਬਾਬਾ ਮਿੰਟਾ, ਬਾਬਾ ਮਿੰਟਾ ਹੋਇਆ। ਅੱਛਾ ਬਾਬਾ ਮਿੱਤਾ। ਸੁਣਦੇ? ਹਾਂਜੀ ਹਾਂਜੀ, ਸੁਣਨ ਦੇ ਬੋਲੀ ਜਾਓ ਉਧਰ ਨਾ ਉਧਰ ਲੇਟ ਪਹੁੰਚਦੀ ਆਵਾਜ਼, ਤੁਸੀਂ ਬੋਲੀ ਜਾਓ। ਬਾਬਾ ਮਿੰਟੇ ਦਾ ਹੋਇਆ ਮੂਲ ਸਿੰਘ। ਅੱਛਾ, ਮੋਹਨ ਸਿੰਘ, ਮੂਲ ਸਿੰਘ ਮੂਲ ਮੂਲ ਸਿੰਘ। ਮੂਲ ਸਿੰਘ ਦਾ ਹੋਇਆ ਕਿਸ਼ਨ ਸਿੰਘ ਤੇ ਲਾਲ ਸਿੰਘ। ਹਾਂ ਕਿਸ਼ਨ ਸਿੰਘ ਦਾ ਹੋਇਆ ਮੰਗਲ ਸਿੰਘ। ਅੱਛਾ ਅੱਛਾ, ਮੰਗਲ ਸਿੰਘ ਦਾ ਮੈਂ ਮਹਿੰਦਰ ਸਿੰਘ। ਸਹੀ ਹੈ। ਕਹਾ ਮੇਰਾ ਮੁੰਡਾ ਹੈ ਗੁਰਜੀਤ ਸਿੰਘ। ਸਹੀ ਹੈ। ਗੁਰਜੀਤ ਸਿੰਘ ਦਾ ਇਹ ਮੇਰੇ ਕੋਲ ਬੈਠਾ ਮਨਜੀਤ ਸਿੰਘ। ਅੱਛਾ ਅੱਛਾ, ਸਤਿਪੁਰ ਸਾਦਾ ਮੇਰੇ ਇਹ ਮੈਂ ਚਲੋ ਫੜਾਓ ਜੀ, ਇਹਨੂੰ ਪੁੱਛ ਲਾਂ ਦੋ। ਅੱਛਾ 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 ਅੱਛਾ, ਇਹ ਫਿਰ ਜਿਹੜਾ ਨਾ ਉਦੋਂ ਸੀ ਚੋਰੀ ਚਕਾਰੀ ਦਾ ਗੱਲ ਹੁੰਦਾ ਸੀ। ਆ ਜਾਓ ਪਰਾਂ ਹੋ ਜਾਓ। ਕੀ ਮਿਲਦਾ? ਅੱਛਾ, ਜਕਾਰ ਘਰ ਸੀ, ਉਹਨੂੰ ਚੰਗਾ ਸਮਝਦੇ ਸੀ। ਹਾਂ ਹਾਂਜੀ ਹਾਂਜੀ। ਇਸ ਵਾਸਤੇ ਆਪਣੇ ਘਰ ਦੇ ਮੂਹਰੇ ਜੋ ਕਰਦਾ ਕਸ਼ਮੀਰੀਆਂ ਨੇ ਥਾਂ ਦਿੱਤੀ ਹੈ। ਅੱਛਾ, ਬਾਬੇ ਖੂਨ ਨੂੰ ਤੇ ਜੂਨ ਨੂੰ। ਆਹ ਕਿਉਂ ਜੋੜ ਨੂੰ ਆ ਕਿਉਂ ਜੂਨ, ਘੁਮਿਆਰਾਂ ਨੂੰ ਆ ਘੁਮਿਆਰ ਬਾਬਾ ਇਦਾਂ ਹੀ ਤਿੰਨ ਤੇਲੀਆਂ ਨੂੰ ਤਿੰਨਾਂ ਘਰਾਂ ਤੇਲੀਆਂ ਨੂੰ। ਅੱਛਾ ਅੱਛਾ ਘਰ ਦੇ ਮੂਹਰੇ ਆਪਣੀ ਸੇਫਟੀ ਵਾਸਤੇ ਅੱਛਾ, ਤੇ ਸਾਡੇ ਆਦੀ ਨੇ ਜਿਹੜੇ ਉਹਨੂੰ ਪਿਛਲੇ ਪਾਸੇ ਹਰਨਾਮ ਸਿੰਘ, ਅੰਬਰ ਸਿੰਘ, ਬੰਤਾ ਸਿੰਘ, ਤਾਰ ਸਿੰਘ, ਇਹ ਬਹੁਤ ਜ਼ਿਆਦਾ ਨੇ। ਉਹ ਹੱਦ ਚੋਂ ਨੇ, ਹੱਦ ਚ ਅਸੀਂ ਆ ਕਰਦੇ ਅੱਛਾ 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 ਅੱਛਾ। ਇਸ ਨੂੰ ਤੇ ਸਰਦਾਰ ਜੀ ਕਦੇ ਤੁਸੀਂ ਆਏ ਨਹੀਂ ਨਨਕਾਣਾ ਸਾਹਿਬ?
ਨਹੀਂ ਮੈਂ ਨਹੀਂ ਆਇਆ। ਚਲੋ ਅੱਲਾਹ ਤਾਲਾ ਤੁਹਾਨੂੰ ਹਯਾਤੀ ਦੇ, ਸਿਹਤ ਦੇ, ਤੇ ਚੱਕਰ ਲਾਓ ਹੁਣ ਨਾ ਕਿਤੇ ਰਾਹ ਸ਼ਾਹ ਖੁੱਲਦੇ ਨੇ ਤੇ। ਮੈਂ ਤਾਂ 42-43 ਸਾਲ ਦੀ ਪਿੰਡੋਂ ਇੱਥੇ ਆ ਗਏ ਹਾਂ ਭੈਣੀ ਸਾਹਿਬ ਅੱਛਾ ਅੱਛਾ ਅੱਛਾ। ਤੇ 45 ਇਹ ਕੋਈ ਨਾ ਗੱਲ ਪੁੱਛਣਾ ਚਾਹੁੰਦੇ ਨੇ ਤੁਹਾਡੇ ਕੋਲ। ਅਰੇ ਪੁੱਛ ਲਓ, ਪੁੱਛ। ਸਰਦਾਰ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਹਾਂਜੀ ਅੱਛਾ ਨਹੀਂ ਇਹ ਵੀ ਸਾਡੇ ਇੰਡੀਅਨ ਦੂਜੇ। ਅੱਛਾ ਸਰਦਾਰ ਜੀ ਲਾਗੇ ਜਿਹੜੇ ਕਿਹੜਾ ਕਿਹੜਾ ਪਿੰਡ ਹੀ ਕੋਈ ਹੈ ਜੇ ਜ਼ਿਹਨ ਚ ਦੌਲੋ ਵਾਲੀ ਦੇ ਨਾਲ? ਆ ਮਾਛੀ ਵਾਲੀ, ਹਾਂਜੀ ਮਾਛੀ ਵਾਲੀ, ਅੱਛਾ ਜੀ ਆਰਾ, ਅੱਛਾ ਜੀ ਮੇਗਾ, ਅੱਛਾ ਰਾਮਪੁਰਾ, ਹਾਂਜੀ ਟੁੰਡਾ, ਹਾਂਜੀ ਹੱਥੇ ਹਾਂਜੀ ਹਾਂਜੀ ਤੇ ਪਰੇ ਕਰਾਵਾਲਾ। ਅੱਛਾ ਜੀ ਹਾਂਜੀ ਸਹੀ ਹੈ ਬਾਲੇ ਕੇ ਹਾਂਜੀ ਮੰਡੀ, हाँ ਹਾਂਜੀ ਹਾਂਜੀ जी हो रही तसल्ली ਸਾਡੇ ਓਠੀਆਂ, ਹਾਂਜੀ ਇਹ 4 ਸਵੇਰੇ ਅੱਛਾ ਅੱਛਾ। ਤੇ ਜਿਹੜੇ ਓਠੀਆਂ ਵਾਲੇ ਸਰਦਾਰ ਹਨ ਉਹ ਜਿਹੜੇ ਲੰਬਰਦਾਰ ਉਹ ਬੜੇ ਮਸ਼ਹੂਰ ਆ, ਉਹਨਾਂ ਦਾ ਕੀ ਨਾਂ ਸੀ ਭਲਾ? ਨਹੀਂ ਉਹਨਾਂ ਦਾ ਨਹੀਂ ਮੈਨੂੰ ਇੰਨਾ ਗਿਆਨ ਨਹੀਂ। ਅੱਛਾ ਜੀ ਨਾਲੇ ਛੋਟਾ ਹਾਂ, छोटे से ਸਹੀ ਹੈ। ਅੱਛਾ ਕਿੰਨੀ ਕੁ ਉਮਰ ਹੈ ਤੁਹਾਡੀ ਜਦੋਂ ਇੱਥੋਂ ਗਏ ਹੋ? ਸਹੀ ਹੈ ਜੀ। ਮੇਰੀ ਉਮਰ ਤਕਰੀਬਨ 20 ਦੇ ਲਗਭਗ ਸੀ। ਅੱਛਾ 20 ਅੱਛਾ साल के लगभग। अच्छा ਤੇ ਫੇਰ ਤੇ ਜੀ ਦੇਖੋ ਆ ਦੌਲੋ ਵਾਲੀ ਧਰਤੀ ਕੋਈ ਲੱਭਣ ਡਈ ਹੈ ਤੁਹਾਨੂੰ ਹੁਣ? वीडियो ਹਾਂਜੀ ਨਹੀਂ ਜਿਹੜਾ ਰਹਿਮਤ ਨਾਲ ਲਿਆ ਸੀ ਹਾਂਜੀ ਬਿਲਕੁਲ ਲਿਆ ਨਿਆਮਤ ਰਹਿਮਤ ਹਾਂਜੀ ਹਾਂਜੀ ਮੇਰੇ ਹਾਨੀ ਹੋਈ ਨਹੀਂ। ਸਹੀ। ਤੇ ਉਹ ਤੁਹਾਡੇ ਵਾਲਾ ਜਿਹੜਾ ਸੀ ਬਾਬਾ ਨਿਹਾਲ ਸਿੰਘ, ਹਾਂਜੀ ਹਾਂਜੀ ਉਹਨੇ ਆਪ ਪਾਲ ਸੀ। ਉਹਨੂੰ ਤੇ ਜਾਣਦੇ ਹੋ ਨਾ? ਉਹ ਮੁਸਲਮਾਨ ਆ ਜਾਣ ਲਿਆ, ਉਹ ਮੁਸਲਮਾਨ ਹੋ ਗਿਆ ਸੀ। ਉਹਦੇ ਮੁੰਡੇ ਸੀ 2। ਅੱਛਾ ਇੱਕ ਤਾਂ ਗੱਡੀ ਥੱਲੇ ਆਣ ਕੇ ਮਰ ਗਿਆ ਸੀ ਮਕਾਨ, ਹਾਂਜੀ ਇੱਕ ਇੱਧਰ ਆ ਗਿਆ ਸੀ ਚੰਨਾ। ਅੱਛਾ ਨਾ ਅੱਛਾ ਅੱਛਾ अच्छा निहाल सिंह मुसलमान हो गया ਸਹੀ ਹੈ ਸਹੀ ਹੈ। ਤੇ ਉਹ ਹੀ ਜਿਹੜਾ ਅੱਖਾਂ ਤੋਂ ਆਂਦੇ ਹਨ ਨਬੀਨਾ ਸੀ ਤੇ ਢੱਗਾ ਢੁੱਗਾ ਲੈਂਦਾ ਇਹਦਾ ਹੱਥ ਫੇਰ ਕਹਿੰਦਾ ਛੱਡਦਾ ਸੀ निहाल सिंह अच्छा ਕਿਉਂ ਜੀ? ਸਜਾਖਾ ਸੀ ਬਾਲ ਚੰਨਾ ਹੋਇਆ। ਬਾਅਦ ਚ ਅੱਛਾ ਬਾਅਦ ਚੰਨਾ ਹੋਇਆ ਸੀ ਜਮਾਂਦਰੂ ਨੇ। ਤੇ ਇੱਕ ਇੱਥੇ ਰਹਿ ਵੀ ਤੇ ਗਿਆ ਸੀ ਨਾ ਘਰ ਬਾਵਾ ਜਿਹੜਾ ਸੀ, ਉਹ ਇੱਧਰ ਹੀ ਰਹਿ ਗਿਆ ਸੀ। ਹਾਂਜੀ ਉਹ ਇੱਧਰ ਹੀ ਰਹਿ ਗਿਆ ਢੋਡੇ ਹੀ। ਬੂਆ ਜੀ ਨੂੰ ਬੱਕਰੀਆਂ ਰੱਖੀਆਂ ਹੁੰਦੀਆਂ ਨੇ ਉਹਨੇ ਤੇ ਇੱਥੇ ਹੀ ਰਹਿ ਗਿਆ ਸੀ। ਉਹ ਵਾਵਾ ਦੇਰ ਬਾਅਦ ਫਿਰ ਫੌਤ ਹੋਇਆ। ਰਕਬਾ ਬੜਾ ਸੀ ਉਹਦਾ। अब पहले बुआ देता हैगा ਉਹ ਸਰਦਾਰ ਸੀ ਵੱਡਾ। ਅੱਛਾ ਅੱਛਾ ਵੱਡਾ ਸਰਦਾਰ ਉਹ ਜਿਹੜਾ ਸਹੀ ਹੈ। उदों च 12 मंगते ਉਹਦਾ ਅੱਛਾ ਜੀ ਉਹਨੇ ਉਹ ਸਾਰਾ ਬਰਾਏ ਦਾ ਚੁਬਾਰਾ ਹੀ ਉਹਨਾਂ ਦਾ ਬੜਾ ਵੱਡਾ। ਉਹਦੇ ਕੋਲ ਆਈ ਉਹ ਬਾਬਾ ਜਿਹੜਾ ਉਹਦੇ ਨਾਲ ਸਾਡਾ ਪਿਆਰ ਸੀ ਉਹਦੇ ਕੋਲ ਜਾਂਦੇ ਰਹੇ ਆ ਪੂਰਾ ਅਸੀਂ। ਹੀ ਉਹ ਬਾਬਾ ਜੀ ਬੂਆ ਦਾ ਘਰ ਹੈ ਉਹ ਵੀ ਹਾਂਜੀ। ਮੁਸਲਮਾਨ ਹੋ ਉਹਦੇ ਗਏ ਕੋਲ ਉਹ ਨਾਲ ਚ 12 ਹੀ ਹੋ ਗਏ ਬਾਅਦ ਚੋਂ ਬਹੁਤ ਹੋਇਆ ਵਾਵਾ ਦੇਰ ਬਾਅਦ ਉਹਦੇ ਦੀ ਬੇਲੀ ਦੇ ਨਾਲ ਸਾਨੂੰ ਹੋਸ਼ ਉਹਦੀ ਬਹੁਤ ਜ਼ਿਆਦਾ। ਉੱਥੇ ਉਹਨੇ ਬੱਕਰੀਆਂ ਬਾਅਦ ਕੀ ਨਾਂ ਸੀ ਇਹਨਾਂ ਦਾ? ਬੂਆ ਬਾਵਾ ਹੁੰਦੇ ਬੂਆ ਨਾਂ ਸੀ ਬਾਬਾ ਕਿੰਨੇ ਮਿੰਟਾਂ ਦੀ ਹੋ ਗਈ? ਇਹਨੂੰ ਸਰ ਗੰਗਾ ਰਾਮ ਰਾਏ ਨੂੰ ਜਾਣਦੇ ਤੁਹਾਡੇ ਵਾਲੇ ਜਿਹੜਾ ਉੱਥੇ ਹੋ ਗਿਆ ਸੀ। ਹਾਂਜੀ ਉਹ ਕਰਤਾਰ ਨਾਲ ਗੁੱਸੇ ਹੋ ਗਿਆ ਸੀ ਓਏ ਅੱਛਾ ਆਪਣੇ ਮੁੰਡੇ ਨਾਲ। ਅੱਛਾ ਅੱਛਾ। ਤੇ ਢੋਡੇ ਜਿਹੜਾ ਉਹ ਸੁਨਿਆਰਾ ਸੀ ਸਿੱਖ ਬਾਅਦ ਦੇ ਵਿੱਚ ਫੇਰ ਉਧਰੋਂ ਆਇਆ ਸੀ ਵਾਪਸ ਸਰਦਾਰ। ਸਰ ਗੰਗਾ ਰਾਮ ਰਾਏ ਹਿੰਦੂ ਸੀ ਹਿੰਦੂ ਸਨ ਸਰ ਗੰਗਾ ਰਾਮ ਅੱਛਾ ਅੱਛਾ ਸਰ ਗੰਗਾ ਸਰ ਗੰਗਾ ਰਾਮ ਜਿਹੜਾ ਸੀ। ਉਹਦੇ ਬਾਰੇ ਨਹੀਂ ਮੈਨੂੰ ਪਤਾ। ਅੱਛਾ 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 ਉਹਦਾ ਨੀ ਤੁਹਾਨੂੰ ਪਤਾ। ਸਹੀ ਹੈ। ਠੀਕ ਨਹੀਂ ਚਲੋ ਉਹ ਕਾਲ ਕਰਦੇ ਰਹਿਣ। ਤੇ ਹੁਣ ਉੱਥੇ ਕਿੱਥੇ ਬੈਠੇ ਇੰਡੀਆ 'ਚ ਤੁਸੀਂ? ਅਸੀਂ ਸਰਹੰਦ ਸੁਣੀਆ। ਸਰਹੰਦ 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 ਸ਼ਰੀਫ ਸ਼ਰੀਰ ਦੇਖਿਆ ਹਾਂ ਅੱਛਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਸਮੁੰਦਰ ਦੇ ਲਸਾਨੀ ਅੰਬਾਲੇ ਦੇ ਲਾਗੇ ਕਿਤੇ? ਨਹੀਂ ਉਰਾ ਹੀ ਅੰਬਾਲਾ ਦੇ ਬੜੀ ਦੂਰ ਬੰਦਾ ਸ਼ਹਿਰ ਹੈ ਖੰਨਾ। ਖੰਨਾ ਅੱਛਾ ਅੱਛਾ ਸਹੀ ਹੈ। ਜੀ ਸਰ ਦੱਸੋ। ਇਹ ਜ਼ਿਲ੍ਹਾ ਪਾਣੀਪਤ। ਅੱਛਾ ਜੀ ਇਹ ਮੈਨੂੰ ਉੱਥੋਂ ਨਾ ਇੱਕ ਕਮੈਂਟਸ ਵੀ ਆਇਆ, ਕਾਲ ਵੀ ਆਈ
ਕਿ ਕੋਈ ਸਾਡੇ ਇਲਾਕੇ ਦੇ ਗੁੱਜਰ ਦਾ ਵਿਖਾਓ ਚੰਦਲਾਣੇ ਦਾ। ਅੱਛਾ ਜੀ। ਇਹ ਚੰਦਲਾਣੇ ਦੇ ਗੁੱਜਰ ਨੇ ਚੌਧਰੀ ਰਹਿਮਦੀਨ ਪਿੰਡ ਚੰਦਲਾਣਾ ਤਹਿਸੀਲ ਪਾਣੀਪਤ। ਉਹ ਮੇਰੇ ਨਾਲ ਬੜੇ ਪਿਆਰ ਵਾਲੇ ਵੀਰ ਨੇ, ਉਹਨਾਂ ਨੇ ਆਖਿਆ ਸੀ ਕਿ ਕੋਈ ਚੰਦਲਾਣੇ ਦਾ ਗੁੱਜਰ ਵੀ ਵਿਖਾਓ। ਪਿੰਡ ਚੰਦਲਾਣਾ ਤਹਿਸੀਲ ਪਾਣੀਪਤ ਜ਼ਿਲ੍ਹਾ ਕਰਨਾਲ। ਉੱਥੋਂ ਦੇ ਚੌਧਰੀ ਰਹਿਮਦੀਨ ਗੁੱਜਰ ਸਾਹਿਬ ਨੇ ਉਥੋਂ ਆਪਣਾ ਇਹਨਾਂ ਬਜ਼ੁਰਗਾਂ ਜੀ ਮਾਈਗ੍ਰੇਸ਼ਨ ਹੋ ਕੇ ਨਾ ਇੱਧਰ ਆਏ ਨੇ। ਇੱਥੇ ਏਮਨਾਬਾਦ ਸ਼ਹਿਰ 'ਚ ਰਹਿ ਰਹੇ ਨੇ। ਚੱਲਣੀਆਂ ਪਿੰਡ ਏਮਨਾਬਾਦ ਸ਼ਹਿਰ ਰਹਿ ਰਹੇ ਆ, ਇਹ ਰਹਿ ਰਹੇ ਨੇ। ਬਾਕੀ ਗੱਲ ਇਹ ਵੇ ਸਰ, ਇਹ ਬੜੀ ਖੁਸ਼ੀ ਹੋਈ ਹੈ। ਉਹ ਜਿਹੜੀ ਮਿੱਟੀ ਇਧਰੋਂ ਗਈ ਹੈ ਨਾ, ਉਹ ਬੜੇ ਪਿਆਰ ਵਾਲੀ ਮਿੱਟੀ ਹੈ। ਦੂਸਰੀ ਗੱਲ ਇਹ, ਅਸੀਂ ਜਿਹੜੀ ਗੱਲ ਕਰ ਰਹੇ ਆ, ਅਸੀਂ ਨਾ ਕਿਸੇ ਦੇ ਖਿਲਾਫ ਆ, ਅਸੀਂ ਸਿਰਫ ਇਨਸਾਨੀਅਤ ਨਾਲ ਪਿਆਰ ਕਰ ਰਹੇ ਆ। ਵਾਹ ਜੀ। ਤੇ ਪਿਆਰ ਸਭ ਤੋਂ ਵੱਡੀ ਗੱਲ ਇਨਸਾਨੀਅਤ ਹੋਣਾ, ਇਨਸਾਨ ਦਾ ਹੋਣਾ ਬੜੀ ਵੱਡੀ ਗੱਲ ਹੈ। ਦੂਸਰਾ ਇਹ ਕਿ ਉਹ ਜਿਹੜੇ ਸਾਡੇ ਜੀ ਜਿਹੜੇ ਨੇ ਇਧਰੋਂ ਗਏ ਨੇ, ਮੇਰੇ ਕੋਲ ਅਲਫਾਜ਼ ਹੀ ਨਹੀਂ ਵੀ ਉਹਨਾਂ ਦੀ ਮੁਹੱਬਤ 'ਚ ਮੈਂ ਕੀ ਕੁਛ ਕਹਿ ਸਕਣਾ। ਸਾਡਾ ਜਿਹੜਾ ਜ਼ਿਲ੍ਹਾ ਗੁਜਰਾਂਵਾਲਾ ਉਹ ਪਹਿਲਵਾਨਾਂ ਦਾ ਸ਼ਹਿਰ ਹੈ। ਅੱਛਾ। ਤੇ ਲਾਹੌਰ ਜ਼ਿੰਦਾ ਦਿਲਾਂ ਦਾ ਸ਼ਹਿਰ ਹੈ। ਤੇ ਸਰਗੋਦਾ ਸ਼ਹੀਦਾਂ ਦਾ ਸ਼ਹਿਰ ਹੈ। ਤੇ ਸਿਆਲਕੋਟ ਪਿਆਰ ਦਾ ਸ਼ਹਿਰ ਹੈ, ਮੁਹੱਬਤਾਂ ਦਾ ਸ਼ਹਿਰ ਹੈ। ਇਹ ਜਿਹੜੀ ਸਿਆਲਕੋਟ ਦੀ ਮਿੱਟੀ ਹੈ ਪਿਆਰ ਕਰਨ ਵਾਲੀ ਹੈ। ਮੈਨੂੰ ਪਤਾ ਲੱਗ ਗਿਆ ਅੱਗੇ YouTube ਤੇ ਆ ਕੇ ਕਿ ਸਿਆਲਕੋਟ ਦੀ ਜਿਹੜੀ ਮਿੱਟੀ ਉਹ ਕਿੰਨੀ ਮੁਹੱਬਤ ਵਾਲੀ ਹੈ। ਜੀ ਜੀ। ਦੂਸਰਾ ਸਰ, ਮੈਂ ਥੋੜੇ ਜਿਹੇ ਸ਼ੇਰ ਬੋਲਾਂਗਾ। ਬੋਲੋ ਜੀ। ਫਿਰ ਕੋਈ ਲਫ਼ਜ਼ ਕੋਈ ਦੋ ਲਤੀਫੇ ਸੁਣਾਵਾਂਗਾ। ਅੱਛਾ। ਉਹ ਮੀਆਂ ਮੁਹੰਮਦ ਸਾਹਿਬ ਨੇ ਆਖਿਆ ਕਿ ਸਾਰੀ ਦਿਹਾੜੀ ਮੈਂ ਜੰਗਲ ਕੱਢੀ, ਆ ਗਈ ਰਾਤ ਮਸਾਣੀ, ਨਾ ਇੱਥੇ ਅੱਗ ਚੁੱਲ੍ਹੇ ਵਿੱਚ ਨਾ ਘੜਿਆਂ 'ਚ ਪਾਣੀ, ਨਾ ਇੱਥੇ ਕੋਈ ਬੰਦਾ ਦਿਸਿਆ ਨਾ ਰੰਨ ਸੁਆਣੀ, ਇੱਥੋਂ ਚੱਲੀਏ ਮੁਹੰਮਦ ਬਖਸ਼ਾ ਹਾਨੀ ਰਾਤ ਲੰਘਾਣੀ। ਕਾਫ ਕਰਮਾਬਾਜ਼ ਨਾ ਗੱਲ ਕੋਈ ਪਿਆਰਿਆ, ਭਾਵੇਂ ਸਿਰ ਤੇ ਲਾਲਾਂ ਦੀ ਪੰਡ ਹੋਵੇ, ਖਰੇ ਵਿਕਣ ਬਾਜ਼ਾਰ ਖੋਟੇ, ਜੀ ਜੀ। ਭਾਵੇਂ ਮਗਰ ਦਲਾਲਾਂ ਦੀ ਝੁੰਡ ਹੋਵੇ, ਵਾਹ ਜੀ। ਬੀਜੇ ਕਣਕ ਤੇ ਉੱਗ ਬਘਾੜ ਜਾਂਦਾ, ਭਾਵੇਂ ਖਾਸ ਨਿਆਈ ਦੀ ਵੰਡ ਹੋਵੇ ਜੀ। ਭਾਈਆਂ ਬਾਜ ਨਾ ਗੱਲ ਪਿਆਰਿਆ ਕੋਈ, ਭਾਵੇਂ ਮਗਰ ਸ਼ਰੀਕੇ ਦੀ ਪੰਡ ਹੋਵੇ, ਲੱਗਣ ਮਜਲਸਾਂ ਜੇਕਰ ਬਹੁਤ ਅੱਛੀਆਂ, ਜੇਕਰ ਆਪਣਾ ਵੀਰ ਬੁਲੰਦ ਹੋਵੇ, ਵਾਹ। ਖੇਡਣ ਬਾਲ ਲੱਗਣ ਬਹੁਤ ਪਿਆਰੇ, ਜੇ ਖੇਡਦਾ ਵਿੱਚ ਆਪਣਾ ਫਰਜ਼ੰਦ ਹੋਵੇ, ਵਾਹ। ਤੇ ਚੁਗਣ ਮੱਝਾਂ ਲੱਗਣ ਬਹੁਤ ਅੱਛੀਆਂ, ਜੇਕਰ ਵਿੱਚ ਆਪਣੀ ਸੰਧ ਹੋਵੇ। ਵਾਹ ਜੀ। ਸਾਈਂ ਲੋਕਾਂ ਹਾਂ ਸਾਰੀਆਂ ਗੱਲਾਂ ਜਮਾ ਲੀਆਂ, 100 ਹੱਥ ਰੱਸਾ ਤੇ ਸਿਰੇ ਤੇ ਗੰਢ ਹੋਵੇ। ਵਾਹ ਜੀ, ਕੀ ਬਾਤ। ਅੱਗੇ ਸਾਰੇ ਇਹ ਲਤੀਫਾ ਮੇਰਾ ਹੀ ਹੈ। ਅੱਛਾ। ਇਹ ਮੈਂ ਹੀ ਬਣਾਇਆ। ਅੱਛਾ, ਤੁਹਾਡੀ ਆਪਣੀ ਤਖਲੀਕ ਜੀ। ਠੀਕ ਹੈ। ਜਿਹੜੇ ਲੋਕ ਅੱਜ ਕੱਲ ਆਪਣੇ ਨਾ ਬੱਚਿਆਂ ਨਾਲ ਜਾਂ ਬੀਵੀ ਨਾਲ ਚੰਗਾ ਸਲੂਕ ਨਹੀਂ ਕਰਦੇ, ਉਹਨਾਂ ਦੇ ਬਾਰੇ ਚ ਵਾਹ। ਉਹ ਇਹ ਵੇ ਕਿ ਕੋਈ ਗਿੱਦੜ ਹੀ ਨਾ, ਗਿੱਦੜ ਕਿਸੇ ਰੰਗ ਵਾਲੀ ਫੈਕਟਰੀ ਚ ਗਿਆ। ਅੱਛਾ। ਉਹ ਜਦੋਂ ਰੰਗ ਵਾਲੀ ਫੈਕਟਰੀ ਚ ਗਿਆ ਤੇ ਉੱਥੇ ਕੋਈ ਕੁੱਕੜ ਹੀ ਫੈਕਟਰੀ ਵਾਲੇ ਨੇ ਰੱਖਿਆ। ਉਹ ਕੁੱਕੜ ਨੂੰ ਫੜਨ ਲੱਗਾ, ਉਹਨੇ ਛਾਲ ਮਾਰੀ, ਅੱਛਾ। ਕੁੱਕੜ ਤੇ ਗਾਂਹ ਫਲਾਂਗ ਗਿਆ, ਉਹ ਰੰਗ ਵਾਲੇ ਡਰਮ ਚ ਡਿੱਗ ਗਿਆ। ਉਹ ਜਦੋਂ ਰੰਗ ਵਾਲੇ ਡਰਮ ਚ ਡਿੱਗਾ ਤੇ ਨੀਲਾ ਹੋ ਗਿਆ। ਅੱਛਾ। ਉਹਨੇ ਆਖਿਆ ਜੇ ਮੈਂ ਗਿਆ ਜੰਗਲ 'ਚ ਇਸੇ ਹਾਲਤ 'ਚ ਤੇ ਬਰਾਦਰੀ ਮਾਰਨੀਆਂ ਨੇ ਜੁੱਤੀਆਂ, ਤੂੰ ਜੰਗਲ ਦੀ ਹੋਰ ਸਾਈਡ ਫੜ ਲਾ। ਅੱਛਾ। ਉਹ ਹੋਰ ਸਾਈਡ ਨੂੰ ਚਲਾ ਗਿਆ। ਹਾਂ। ਉੱਥੇ ਅੱਗੇ ਸ਼ੇਰ ਨਹੀਂ ਸੀ, ਜੰਗਲ ਦੀ ਬਾਦਸ਼ਾਹ ਮਲਕਾ। ਜੀ ਜੀ। ਉਹਨੇ ਵੇਖਿਆ ਵੀ ਛੋਟਾ ਜਿਹਾ ਜਾਨਵਰ ਹੈ ਤੇ ਨੀਲਾ, ਉਹਨੇ ਭੱਬ ਮਾਰੀ, ਬੋਲੀ। ਜਦੋਂ ਸ਼ੇਰ ਕਿਸੇ ਜਾਨਵਰ ਨੂੰ, ਕਿਸੇ ਇਨਸਾਨ ਨੂੰ, ਕਿਸੇ ਨੂੰ ਦੂਸਰੇ ਨੂੰ ਵੇਂਦਾ ਤੇ ਭੱਬ ਮਾਰਦਾ, ਤੇ ਗਿੱਦੜ ਨੇ ਵੀ ਡਰਦੇ ਨੇ ਚੀਖ ਮਾਰੀ। ਕਿਉਂ ਗਿੱਦੜ ਤੇ ਰੋਇਆ ਨਾ, ਉਹਨੇ ਭੱਬ ਮਾਰੀ, ਗਿੱਦੜ ਰੋਇਆ। ਉਹਨੇ ਪੁੱਛਿਆ ਰੋਂਦੇ ਨੇ ਵੀ ਤੂੰ ਕੌਣ ਹੈ? ਉਹ ਆਖਣਗੇ ਕਿ ਮੈਂ ਮਲਕਾ ਜੰਗਲ ਦੀ ਬਾਦਸ਼ਾਹ। ਅੱਛਾ। ਉਹਨੇ ਉਹਨੂੰ ਪੁੱਛਿਆ ਵੀ ਤੂੰ ਕੌਣ ਹੈ? ਆਂਦਾ ਮੈਂ ਨੀਲਕੰਠ ਜੰਗਲ ਦਾ ਬਾਦਸ਼ਾਹ। ਉਹਨੇ ਆਖਿਆ ਵੀ ਚਲੋ ਸ਼ੇਰ ਨੂੰ ਤੇ ਕਿਸੇ ਸ਼ਿਕਾਰੀ ਨੇ ਮਾਰ ਛੜਿਆ ਸੀ, ਛੋਟੇ ਛੋਟੇ ਬੱਚੇ ਨੇ, ਹੈ ਤੇ ਬਾਦਸ਼ਾਹ। ਉਹ ਆਖਣਗੇ ਕਿ ਮੇਰੇ ਨਾਲ ਨਿਕਾਹ ਕਰ ਲਾ। ਅੱਛਾ। ਡਰਦਾ ਹੀ ਮੰਨ ਗਿਆ ਵੀ ਚਲੋ ਮੈਂ ਨਿਕਾਹ ਕਰ ਲੈਣਾ। ਨਿਕਾਹ ਤੋਂ ਬਾਅਦ ਅਗਲੇ ਦਿਨ ਨਾ ਉਹਨੇ ਘੱਲਿਆ ਵੀ ਸ਼ਿਕਾਰ ਲਿਆ, ਕਿਸੇ ਮਰੇ ਡੰਗਰ ਦਾ ਨਾ ਸਿੰਘ ਲਈ ਆਏ। ਜੀ। ਉਹਨੇ ਆਖਿਆ ਵੀ ਇਹ ਸ਼ਿਕਾਰ ਹੈ, ਬੱਚੇ ਕੀ ਖਾਣ? ਉਹਨੇ ਆਖਿਆ ਵੀ ਸਿੰਘ ਤੋਂ ਫੜਿਆ ਸੀ ਤੇ ਜਾਨਵਰ ਦੌੜ ਗਿਆ, ਸਿੰਘ ਮੂੰਹ 'ਚ ਰਹਿ ਗਿਆ। ਇਤਮਾਦ ਦਵਾ ਗਿਆ। ਅੱਛਾ। ਉਸ ਤੋਂ ਅਗਲੇ ਦਿਨ ਉਹਨੇ ਭੇਜਿਆ ਤੇ ਇੱਕ ਮਰੇ ਡੰਗਰ ਦੀ ਦੁੰਮ ਲਈ ਆਏ। ਉਹ ਦੁੰਮ, ਉਹਨੇ ਆਖਿਆ ਸ਼ਿਕਾਰ ਹੈ, ਬੱਚੇ ਕੀ ਖਾਣ? ਉਹਨੇ ਕਿਹਾ ਕਿ ਦੁੰਮ ਮੂੰਹ 'ਚ ਰਹਿ ਗਈ ਹੈ ਤੇ ਜਾਨਵਰ ਦੌੜ ਨਸ ਗਿਆ। ਠੀਕ ਹੈ। ਇਤਮਾਦ ਦਵਾ ਗਿਆ। ਸਿਆਲ ਦਾ ਮੌਸਮ ਹੀ ਤੇ ਅਗਲੇ ਦਿਨ ਸ਼ੇਰਨੀ ਆਖਣ ਲੱਗੀ ਕਿ ਚੱਲ ਹਾਂ ਭਲਿਆ ਲੋਕਾਂ, ਮੈਂ ਤੇਰੇ ਨਾਲ ਚੱਲਨੀ ਆ,
ਚੱਲ ਕੇ ਸ਼ਿਕਾਰ ਲੱਭੀਏ। ਲੱਗਾ ਝਾੜੀਆਂ 'ਚ ਦੌੜਨ। ਹਾਂ ਉਹਨੇ ਆਖਿਆ ਨਹੀਂ ਦਰਿਆਓਂ ਪਾਰ ਜਾਣਾ। ਹਾਂ ਉਹ ਦਰਿਆਓਂ ਪਾਰ ਡਰਦਾ ਨਾ ਦਰਿਆ 'ਚ ਛਾਲ ਮਾਰ ਗਿਆ। ਸ਼ੇਰਨੀ ਤੋਂ ਡਰਦਾ। ਹੁਣ ਸ਼ੇਰਨੀ ਤੇ ਸਿੱਧੀ ਜਾਣ ਲੱਗੀ ਦੂਸਰੇ ਕੰਢੇ। ਉਹ ਜੋ ਇੱਥੋਂ ਰੁੜਿਆ ਦੌਲੋ ਵਾਲੀ ਤੋਂ ਬੱਦੋ ਮੱਲੀ ਤੱਕ ਰੋੜਦਾ ਰਿਹਾ। ਅੱਛਾ ਉਦੋਂ ਤੱਕ 100 ਗੋਤੇ ਲੱਗੇ ਤੇ ਰੰਗ ਵੀ ਲੈ ਗਿਆ। ਹਾਂ ਤੇ ਇੱਕ ਕਾਨਿਆਂ ਦੇ ਬੂਚੇ 'ਚ ਨਾ ਮੂੰਹ ਲੈ ਕੇ ਤੇ ਸੂਰਜ ਵੱਲ ਨੂੰ ਮੂੰਹ ਕਰਕੇ ਹਾਂ ਤੇ ਧੁੱਪ ਸੇਕੇ। ਅੱਛਾ ਸ਼ੇਰਨੀ ਵੀ ਉਧਰ ਨੂੰ ਟੁਰੀ। ਹੂੰ ਸ਼ੇਰਨੀ ਜਦੋਂ ਟੁਰੀ ਤੇ ਵੇਖਿਆ ਗਿੱਦੜ ਨਾਲੇ ਕੰਮਣ ਡਿਆ ਹੂੰ ਤੇ ਨਾਲੇ ਧੁੱਪ ਸੇਕਣ ਡਿਆ। ਹੂੰ ਉਹਨੇ ਜਾ ਕੇ ਪੁੱਛਿਆ ਵੇ ਗਿੱਦੜਾ ਹੁਣ ਨੀਲਕੰਠ ਤੇ ਰਿਹਾ ਹੀ ਨਹੀਂ ਸੀ, ਨੀਲ ਤੇ ਲੈ ਗਿਆ ਸੀ। ਹੂੰ ਤੇ ਕਿ ਮੇਰਾ ਕੋਈ ਇਧਰ ਨੂੰ ਨੀਲਕੰਠ ਵੇਖਿਆ। ਹੂੰ ਆਂਦਾ ਬੀਬੀ ਖਸਮਾਂ ਦਾ ਖਾਏ ਸਿਰ ਤੇਰਾ ਨੀਲਕੰਠ। ਹਾਂ। ਇੰਨੇ ਜੋਗੇ ਹੁੰਦੇ ਨਹੀਂ ਲੋਕਾਂ ਦੀ ਧੀਆਂ ਨੂੰ ਵਕਤ ਪਾ ਛੱਡਦੇ। ਇੰਨੇ ਜੋਗੇ ਨਹੀਂ ਹੁੰਦੇ ਤੇ ਲੋਕਾਂ ਦੀ ਧੀਆਂ ਨੂੰ ਵਕਤ ਪਾ ਛੱਡਦੇ। ਗੱਲ ਮੁਕੰਮਲ। ਇਸੇ ਤਰ੍ਹਾਂ ਨਾ ਕੋਈ ਬੱਚਾ ਹੀ ਹੂੰ ਇਹ ਵੀ ਆਪਣਾ ਹੀ ਤਖਲੀਕ ਨਿੰਦਾ ਲਤੀਫ ਹੈ। ਅੱਛਾ ਕੋਈ ਬੱਚਾ ਹੀ ਉਹ ਬਾਹਰ ਖੇਡਣ ਡਿਆ ਸੀ। ਹੂੰ ਉਹਨੂੰ ਨਾ ਇੱਕ ਉਹ ਮਣਕਾ ਜਿਹਾ ਲੱਭ ਗਿਆ। ਉਹ ਕੌਡੀ ਹੁੰਦੀ ਸੀ ਪਹਿਲੇ ਦੌਰ 'ਚ ਮੋਤੀ ਜਿਹਾ। ਜੀ ਜੀ ਉਹ ਇੱਕ ਛੱਪੜੀ ਵਿੱਚ ਧੋਣ ਲੱਗਾ। ਉਹ ਨਾ ਉਹਦੇ ਕੋਲ ਛੱਪੜੀ 'ਚੋਂ ਗੁੰਮ ਹੋ ਗਿਆ। ਉਹ ਬੱਚਾ ਬੜਾ ਛੱਪੜੀ 'ਚ ਫਿਰਿਆ। ਵਿਆਹ ਤੇ ਆਖਣੇ ਧੋਤੇ ਨਾਲੋਂ ਧੋਤਾ ਚੰਗਾ, ਧੋਤੇ ਨਾਲੋਂ ਧੋਤਾ ਚੰਗਾ। ਅੱਛਾ ਘਰ ਜਦੋਂ ਗਿਆ ਮਾਂ ਕੋਲ, ਮਾਂ ਨੂੰ ਆਖਣ ਲੱਗਾ ਕਿ ਧੋਤੇ ਨਾਲੋਂ ਧੋਤਾ ਚੰਗਾ, ਨਾ ਰੋਟੀ ਖਾਏ ਇਹੀ ਗੱਲ ਆਖੀ ਜਾਏ, ਧੋਤੇ ਨਾਲੋਂ ਧੋਤਾ ਚੰਗਾ, ਧੋਤੇ ਨਾਲੋਂ ਧੋਤਾ ਚੰਗਾ। ਮਾਂ ਨੇ ਸਮਝਿਆ ਵੀ ਇਹਦੇ ਕੋਲ ਜ਼ੇਨ ਨੂੰ ਫਰਕ ਆ ਗਿਆ, ਧੁੱਪੇ ਫਿਰਦਾ। ਹੂੰ ਕੀ ਪਕਾਈ ਫਿਰਦਾ ਵੇ, ਪਾਗਲ ਹੋ ਗਿਆ। ਜੀ ਉਹ ਡਾਕਟਰ ਕੋਲ ਲੈ ਗਈ। ਡਾਕਟਰ ਨੂੰ ਜਾ ਕੇ ਆਖਣਗੇ ਵੀ ਮੇਰਾ ਬੱਚਾ ਆਹ ਗੱਲ ਆਂਦਾ ਜੀ ਇਹ ਠੀਕ ਹੋ ਸਕਦਾ। ਡਾਕਟਰ ਨੇ ਵੇਖਿਆ ਬੱਚਾ ਕਿਸੇ ਸ਼ਾਇਦ ਦੇ ਵਿੱਚ ਨਾ ਇੰਜ ਪਰੇਸ਼ਾਨ ਹੋ ਗਿਆ, ਉਲਝ ਗਿਆ। ਮੈਂ ਨੇ ਆਖਿਆ ਵੀ ਰੁਪਈਆ ਲਾਂਗਾ 100, ਬੱਚਾ ਠੀਕ ਹੋ ਜਾਏਗਾ। ਅੱਛਾ ਮਾਈ ਆਖਣਗੇ ਵੀ ਰੁਪਈਏ ਦਾਂਗੀ 50 ਤੇ ਤੂੰ ਠੀਕ ਕਰ ਦੇ। ਉਹ ਚਲੋ ਜੀ ਉਹ ਇਸੇ ਤਰ੍ਹਾਂ ਨਾ ਉੱਥੇ ਛੱਡ ਆਈ। ਡਾਕਟਰ ਨੇ ਗਾਣਾ ਲਾਇਆ, ਟੇਪ 'ਚ ਜਾਨਵਰ ਵਿਖਾਏ, ਕਬੂਤਰ ਵਿਖਾਏ, ਮੋਰ ਵਿਖਾਏ। ਬੱਚਾ ਭੁੱਲ ਗਿਆ। ਮਾਈ ਗਈ ਬੱਚੇ ਨੂੰ ਲੈਣ। ਜਦੋਂ ਲੈਣ ਗਈ ਤੇ ਜਾ ਕੇ ਉਹਨੇ ਆਖਿਆ ਵੀ ਦੇ ਰੁਪਈਆ 100, ਬੱਚਾ ਤੇਰਾ ਠੀਕ ਹੋ ਗਿਆ। ਤੇ ਵਾਲਦਾ ਆਖਣਗੇ ਵੀ ਹੁਣ ਤੇ ਨਹੀਂ ਆਂਦਾ ਧੋਤੇ ਨਾਲੋਂ ਧੋਤਾ ਚੰਗਾ। ਉਹ ਬੱਚੇ ਨੇ ਸੁਣਿਆ ਤੇ ਉਹ ਡਹਿ ਪਿਆ ਆਖਣ ਧੋਤੇ ਨਾਲੋਂ ਧੋਤਾ ਚੰਗਾ, ਧੋਤੇ ਨਾਲੋਂ ਧੋਤਾ ਫਿਰ ਚੰਗਾ। ਯਾਦ ਆ ਗਿਆ, ਯਾਦ ਆ ਗਿਆ। ਤੇ ਡਾਕਟਰ ਮਾਈ ਨਾਲ ਹੀ ਬੋਲੀ, ਆਖਣਗੇ ਬੋਲਣ ਨਾਲੋਂ ਚੁੱਪ ਚੰਗੀ, ਬੋਲਣ ਨਾਲੋਂ ਚੁੱਪ ਚੰਗੀ। ਡਾਕਟਰ ਆਖਣ ਲੱਗਾ 100 ਨਾਲੋਂ 50 ਚੰਗੇ, 100 ਨਾਲੋਂ 50 ਚੰਗੇ। ਉਹ ਆਖੀ ਜਾਏ ਧੋਤੇ ਨਾਲੋਂ ਧੋਤਾ ਚੰਗਾ, ਮਾਈ ਆਖੇ ਬੋਲਣ ਨਾਲੋਂ ਚੁੱਪ ਚੰਗੀ। ਡਾਕਟਰ ਸਾਹਿਬ ਆਖਣ ਬੋਲਣ ਨਾਲੋਂ 100 ਨਾਲੋਂ 50 ਚੰਗੇ। ਹਸਪਤਾਲ 'ਚ ਮਰੀਜ਼ ਲੰਮੇ ਪਏ ਹਨ, ਜਿਵੇਂ ਅਸੀਂ ਹੁਣ ਅੰਦਰੋਂ ਬਾਹਰ ਆ ਗਏ ਆ। ਉਹਨਾਂ ਆਖਿਆ ਅੰਦਰ ਨਾਲੋਂ ਬਾਹਰ ਚੰਗੇ, ਅੰਦਰ ਨਾਲੋਂ ਬਾਹਰ ਚੰਗੇ। ਇਹ ਵੇ ਸਰ ਦੂਸਰੀ ਗੱਲ ਇਹ ਵੇ ਕਿ ਇੱਕ ਬੰਦਿਆਂ 'ਚ ਗੱਲ ਕਰਨਾ। ਅੱਛਾ ਬੰਦਿਆਂ 'ਚ ਗੱਲ ਕਰਨਾ ਤੇ ਸੋਨੇ ਦਾ ਘੜਨਾ। ਹਾਂ ਬੰਦਿਆਂ 'ਚ ਗੱਲ ਕਰਨਾ ਤੇ ਸੋਨੇ ਦਾ ਘੜਨਾ ਤੇ ਦਰਿਆ 'ਚ ਤਰਨਾ ਤੇ ਡਾਕੂ ਦਾ ਫੜਨਾ ਹਾਂ ਤੇ ਘੋੜੇ ਤੇ ਚੜਨਾ। ਇਹ ਕਿਸੇ ਦਾ ਕੰਮ ਹੈ, ਸਾਰਿਆਂ ਦਾ ਕੰਮ ਨਹੀਂ। ਆਹ ਮੇਰਾ ਭਤੀਜਾ ਘੋੜੇ ਤੇ ਬੈਠਾ, ਭਾਵੇਂ ਮੈਂ ਆਪਾ ਹੀ ਬਾਤਤਾ। ਠੀਕ ਹੈ ਜੀ। ਦੂਸਰਾ ਸਰ ਦੂਜੀ ਗੱਲ ਨਾ ਕੀਤੀ ਜੀ ਸਿਆਲਕੋਟ ਦੀ ਜੀ। ਸਿਆਲਕੋਟ ਦੀ ਗੱਲ ਕੀਤੀ ਹੈ। ਸਿਆਲਕੋਟ ਜ਼ਿਲ੍ਹਾ ਇੱਕ ਐਸਾ ਜ਼ਿਲ੍ਹਾ ਵੇ ਜਿਹਨੇ ਲਹਿੰਦਾ ਤੇ ਚੜ੍ਹਦਾ ਪੰਜਾਬ ਜਿੰਨੀ ਵੀ ਬੰਜਰ ਜ਼ਮੀਨਾਂ ਨੇ ਨਾ, ਇਹ ਸਿਆਲਕੋਟ ਦੇ ਜਵਾਨਾਂ ਨੇ ਆਬਾਦ ਕੀਤੀਆਂ ਨੇ। ਇਹ ਸ਼ਰਫ ਹੋਰ ਪੂਰੇ ਲਹਿੰਦੇ ਚੜ੍ਹਦੇ ਪੰਜਾਬ ਦੇ ਵਿੱਚ ਕਿਸੇ ਜ਼ਿਲ੍ਹੇ ਦੇ ਲੋਕਾਂ ਨੂੰ ਹਾਸਲ ਨਹੀਂ ਹੈਗਾ। ਜੀ 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 ਬੜੇ ਮਿਹਨਤੀ ਲੋਕ ਨੇ। ਹਾਂਜੀ ਮਿਹਨਤੀ ਵਾਹ ਜੀ ਵਾਹ। ਦੂਸਰੀ ਗੱਲ ਇਹ ਵੇ ਸਰ ਉਹ ਜਿਹੜੇ ਲੋਕਾਂ ਨੇ ਕਮੈਂਟਸ ਦਿੱਤੇ, ਲਾਈਕ ਕੀਤਾ, ਜਵੇਦ ਸ਼ੇਖ ਸਾਹਿਬ ਨੇ ਅੱਛਾ। ਚਵਿੰਡੇ ਤੋਂ, ਹਾਂ ਕੋਈ ਨਸਰੀਨ ਜਵੇਦ ਸਾਹਿਬ, ਕੋਈ ਧਰਮਿੰਦਰ, ਕੋਈ ਸਰਦਾਰਾਂ ਨੇ ਉਧਰੋਂ ਲਾਈਕ ਕੀਤਾ, ਕੋਈ ਕੋਲੀ ਸਾਹਿਬ ਨੇ, ਬਹੁਤ ਜ਼ਿਆਦਾ। ਹੁਣ ਮੈਂ ਨਾਂ ਤੇ ਨਹੀਂ ਨਾ ਲੈ ਸਕਦਾ। ਕੋਹਲੀ ਸਾਹਿਬ ਅਜੇ ਕੁਮਾਰ ਕੋਹਲੀ ਤੇ ਸਰ ਉਹਨਾਂ ਦੀ ਬੜੀ ਮਿਹਰਬਾਨੀ, ਉਹਨਾਂ ਸਾਨੂੰ ਪਿਆਰ ਕੀਤਾ। ਤੇ ਅੱਗੇ ਵੀ ਮੈਂ ਕਿਹਾ, ਹੁਣ ਵੀ ਇਹੀ ਮੈਂ ਗੱਲ ਕਹਿ ਰਿਹਾ ਭਾਈ ਸਾਡਾ ਮਕਸਦ ਤੇ ਮੁਹੱਬਤ ਵਧਾਉਣਾ, ਪਿਆਰ ਵਧਾਉਣਾ। ਵਾਹ ਜੀ ਵਾਹ। ਅਸੀਂ ਨਾ ਕਿਸੇ ਜ਼ਾਤ ਦੇ ਖਿਲਾਫ ਆ, ਨਾ ਕਿਸੇ ਦੇ, ਆਪਣੇ ਮੁਲਕ ਨਾਲ ਪਿਆਰ ਕਰਨੇ ਆ। ਤੇ ਬਲਕਿ ਜਿਹੜੇ ਸਾਡੇ ਬਜ਼ੁਰਗ ਹਨ ਉਹ
ਜੋ ਆਏ ਨੇ ਉਧਰੋਂ ਅਜੇ ਉਹਨਾਂ ਨਾਲ ਠੀਕ ਨਹੀਂ ਹੋਇਆ। ਉਹਨਾਂ ਦੇ 5-7 ਜੀਵ ਸ਼ਹੀਦ ਘਰ ਛੜੇ ਇਕੱਲੇ ਹੀ ਬਚੇ। ਠੀਕ ਹੈ ਠੀਕ ਤੇ ਉਹ ਅੱਜ ਵੀ ਨਾ ਜਿੰਨੀ ਦੇਰ ਹਯਾਤ ਰਹੇ ਨੇ ਉਸ ਧਰਤੀ ਨੂੰ ਯਾਦ ਕਰਕੇ ਰੋਂਦੇ ਰਹੇ। ਖਲੀਲ ਸਾਹਿਬ ਆਉਰਾ ਉਹ ਖਲੀਲ ਸਾਹਿਬ। ਦੂਸਰਾ ਸਰ ਮੇਰੇ ਸਰਦਾਰਾਂ ਸਾਹਿਬ ਵਾਸਤੇ ਸਾਰਿਆਂ ਵਾਸਤੇ ਅਸਲਾਮ ਅਲੈਕੁਮ ਸਰ, ਸਤਿ ਸ੍ਰੀ ਅਕਾਲ। ਦੂਸਰਾ ਜਿਹੜੇ ਸਾਡੇ ਜੀ ਉੱਥੇ ਰਹਿੰਦੇ ਨੇ, ਹੁਣ ਮੈਂ ਪਿੰਡ ਤੇ ਬੜੇ ਜੇ ਵੇਖੇ ਨੇ 80 ਪਿੰਡ, 80 ਪਿੰਡਾਂ ਦਾ ਮੈਂ ਨਾਮ ਵੀ ਲੈ ਸਕਦਾ। ਮੈਂ ਜਮਨਾ ਨਗਰ ਚ ਕਾਂਸੀ ਪਰ ਦੂਧ ਲੈ ਹਸਨਪੁਰਾ ਸਾਡੀ ਉਹ ਸਾਡੇ ਜਿੰਨੇ ਵੀ ਜੀ ਨੇ, ਮਹਤਾਰ ਪਰ ਜਾਟਾਂ ਵਾਲਾ, ਦੌਲਤ ਪਰ, ਮਕਾਰ ਪਰ, ਬੀ ਪਰ, ਖਦਰੀਏ, ਖਿੱਲਾਂ ਵਾਲਾ, ਜਿੰਨੇ ਵੀ ਸਾਡੇ ਅਜ਼ੀਜ਼ ਨੇ ਸਾਰੇ ਉਹਨਾਂ ਵਾਸਤੇ ਅਸੀਂ ਸਲਾਮ ਅਲੈਕਮ ਕਰਨੇ ਆ। ਦੂਸਰੇ ਜਿੰਨੇ ਸਾਡੇ ਸਰਦਾਰ ਭਾਈ ਇਧਰੋਂ ਗਏ ਨੇ ਉਹਨਾਂ ਵਾਸਤੇ ਨਹਾਇਤ ਹੀ ਅਦਬ ਨਾਲ ਸਾਰੇ ਉਹਨਾਂ ਨਾਲ ਸਲਾਮ ਅਲੈਕਮ ਸਤਿ ਸ੍ਰੀ ਅਕਾਲ। ਜਿਹੜੇ ਵੱਡੇ ਸਰਦਾਰ ਨੇ ਉਹਨਾਂ ਨਾਲ ਨਹਾਇਤ ਹੀ ਉਹਨਾਂ ਦਾ ਅਦਬ ਕਰਨੇ ਆ। ਜਿਹੜੇ ਸਾਡੇ ਪਰਿਵਾਰ ਦੇ ਉਧਰ ਛੋਟੇ ਬੱਚੇ ਨੇ ਉਹਨਾਂ ਵਾਸਤੇ ਪਿਆਰ, ਤੇ ਜਿਹੜੇ ਨੌਜਵਾਨ ਨੇ ਸਾਰੇ ਉਹਨਾਂ ਵਾਸਤੇ ਸਤਿ ਸ੍ਰੀ ਅਕਾਲ, ਸਲਾਮ ਅਲੈਕਮ। ਹੁਣ ਸਾਰੇ ਇਹਨਾਂ ਦੀ ਗੱਲ ਸੁਣ ਲਓ ਜੀ। ਖਲੀਲ ਸਾਹਿਬ ਦੱਸੋ ਜਨਾਬ, ਕੀ ਤੁਹਾਡਾ ਮੈਸੇਜ, ਕੀ ਸੁਨੇਹਾ? ਸਾਡਾ ਮੈਸੇਜ ਇਹ ਆਂਦਾ ਵੀ ਸਾਡਾ ਪਿੰਡ ਪੁਰਾਣਾ ਪਿੱਛੋਂ ਇੰਡੀਆ ਖਿੱਲਾਂ ਵਾਲਾ ਅੱਛਾ ਖਿੱਲਾਂ ਵਾਲੀ ਗਰਲੇ ਸਾਡੀ ਗੋ ਤੇ ਸਾਡੇ ਜਿਹੜੇ ਸਰਦਾਰ ਰਹਿੰਦੇ ਹਨ ਪ੍ਰੀਤ ਸਿੰਘ ਹੋਰੀ, ਉਹਨਾਂ ਦੇ ਘਰ ਦੇ ਵਿੱਚ ਅਸੀਂ ਹੁਣ ਰਹਿ ਰਹੇ ਹਾਂ। ਠੀਕ ਹੈ। ਅਸੀਂ ਇਹ ਗੱਲ ਆਨੇ ਸਰਦਾਰਾਂ ਵਾਸਤੇ ਪੈਗਾਮ ਦਿੱਤਾ ਸਾਰਿਆਂ ਵਾਸਤੇ, ਲੇਕਿਨ ਉਹਨਾਂ ਵਾਸਤੇ ਸਭ ਨਾਲੋਂ ਜ਼ਿਆਦਾ ਇਹ ਵੀ ਉਹਨਾਂ ਦਾ ਕੋਈ ਬੱਚਾ, ਕੋਈ ਪੋਤਰਾ, ਕੋਈ ਚਾਚਾ, ਕੋਈ ਬਾਬਾ, ਕੋਈ ਤਾਇਆ, ਜਿਹੜਾ ਵੀ ਹੋਏ ਉਹ ਸਾਡੇ ਨਾਲ ਰਾਬਤਾ ਕਰੇ। ਅਸੀਂ ਉਹਨਾਂ ਨੂੰ ਮਿਲਣਾ ਚਾਹੁੰਦੇ ਆ। ਉਹਨਾਂ ਦੇ ਘਰ ਦੇ ਵਿੱਚ ਰਹਿ ਰਹੇ ਆ ਇਸ ਟਾਈਮ, ਉਹਨਾਂ ਦੇ ਘਰ ਦੇ ਵਿੱਚ ਰਹਿ ਰਹੇ ਆ। ਉਹ ਖੂਹੀ ਜਿਹੜੀ ਉਹਨਾਂ ਦੀ ਹੈ ਨਾ ਪ੍ਰੀਤ ਸਿੰਘ ਦੀ, ਉਹ ਵੀ ਸਾਡੇ ਕੋਲ ਮੌਜੂਦ ਹੈ। ਅੱਛਾ, ਉਹਦਾ ਨਿਸ਼ਾਨ ਬਾਕੀ, ਉਹਦਾ ਨਿਸ਼ਾਨ ਬਾਕੀ। ਪ੍ਰੀਤ ਸਿੰਘ ਨਾਲ ਇਹ ਫੈਮਿਲੀ ਨਾਲ ਕੋਈ ਰਾਬਤਾ ਮੇਰਾ ਨਹੀਂ ਰਾਬਤਾ ਹੋਇਆ। ਅੱਛਾ, ਇਸ ਘਰ ਨਾਲ ਮੇਰਾ ਰਾਬਤਾ ਹੋਇਆ, ਬਲਕਿ ਮੇਰਾ ਕਾਲ ਉਹਨਾਂ ਦਾ ਕਾਲ ਨੰਬਰ ਵੀ ਹੈ। ਖਲੀਲ ਸਾਹਿਬ ਨਾਲ ਨਹੀਂ ਗੱਲ ਹੋ ਸਕੀ, ਉਹਨਾਂ ਦੀ ਗੱਲ ਕਰਾਓ। ਮਸਰੂਫੀਅਤ ਦੀ ਬਾਤ। ਉਹਨਾਂ ਦਾ ਨੰਬਰ ਬੋਲ ਦਿਓ। ਦੂਸਰਾ ਸਾਡਾ ਨੰਬਰ ਹੈ 0334 WhatsApp ਤੇ WhatsApp ਚਲੋ ਸਾਰੋ ਦੀ ਗੱਲ ਕਰਵਾ ਦਿਓ। ਨਹੀਂ ਨੰਬਰ ਵੀ ਦਿੰਦੇ ਆ ਕਿ ਨੰਬਰ ਲਿਖਣਗੇ। ਚਲੋ 0334 1762 776। ਠੀਕ ਹੈ ਜੀ। ਦੂਸਰੀ ਗੱਲ ਹੈ ਜੀ, ਅਸੀਂ ਇਸ ਟਾਈਮ ਮੌਜੂਦ ਹਾਂ ਚੌਰੀ ਮੁਹੰਮਦ ਜਮੀਲ ਬਜਾੜ ਐਡਵੋਕੇਟ, ਮੇਰੇ ਛੋਟੇ ਭਾਈ ਨੇ ਜੀ ਜੀ। ਇਹ ਸਾਡਾ ਸਾਰਾ ਪਰਿਵਾਰ ਇੱਥੇ ਮੌਜੂਦ ਹੈ ਸਰਦਾਰਾਂ ਦੀ ਮੁਹੱਬਤ ਚ। ਮੈਂ ਵੇਖੋ ਸਾਡੇ ਸਾਰੇ ਜੀ ਬੱਚੇ ਬੁੱਚੇ ਸਾਡੇ ਬਹੁਤ ਵਧੀਆ ਸਰ ਮੈਸੇਜ ਤੁਹਾਡੇ। ਮਾਸਟਰ ਬਸ਼ੀਰ ਅਹਿਮਦ ਬਜਾੜ ਮੇਰਾ ਨਾਮ ਹੈ। ਹਾਂਜੀ ਹਾਂਜੀ, ਤੇ ਤੁਹਾਡਾ ਨਾਮ ਤੇ ਤੁਹਾਨੂੰ ਪੂਰਾ ਜਾਣਦਾ। ਮੁਹੱਬਤਾਂ ਇਨਸਾਨੀਅਤ ਨੂੰ ਸਰ ਸਲਾਮ। ਮੈਂ ਇਨਸਾਨੀਅਤ ਨੂੰ ਸਲਾਮ ਕਰ ਰਿਹਾ। ਸਾਰੇ ਇਨਸਾਨੀਅਤ ਨੂੰ ਸਲਾਮ, ਇਨਸਾਨੀਅਤ ਨੂੰ ਸਲਾਮ। ਜਿੰਦਾਬਾਦ, ਜਿੰਦਾਬਾਦ। ਠੀਕ ਹੋ ਗਿਆ। ਓਕੇ ਜੀ।